ਜੀ, ਜੀ। ਅਗਲੀ ਆਪਾਂ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਗੱਲ ਕਰਦੇ ਜਾਈਏ। ਅਕਸਰ ਪਾਰਟੀਆਂ ਦੀ ਦੀਪਕ ਜੀ ਇੱਛਾ ਹੁੰਦੀ ਆ ਵੀ ਅਸੀਂ ਵੱਡੇ ਸਤਰ ਦੀਆਂ ਜਿਹੜੀਆਂ ਉਹ ਪਾਰਟੀਆਂ ਬਣੀਏ, ਉੱਚੇ ਅਹੁਦਿਆਂ ਦੇ ਉੱਤੇ, ਚੰਗੀ ਥਾਵਾਂ ਦੇ ਉੱਤੇ ਪਹੁੰਚੀਏ। 11 ਸਾਲਾਂ ਦੇ ਵਿੱਚ ਹੀ ਆਮ ਆਦਮੀ ਪਾਰਟੀ ਜਿਹੜੀ ਉਹ ਬਣ ਗਈ ਆ ਰਾਸ਼ਟਰੀ ਜਿਹੜੀ ਉਹ ਪਾਰਟੀ ਆ। ਇਹ ਕਹਿੰਦੇ ਵੀ ਇਹ ਵੀ ਇੱਕ ਆਪਣੇ ਆਪ 'ਚ ਰਿਕਾਰਡ ਆ। ਬਿਲਕੁਲ ਜੀ, ਪਿਛਲੇ ਦੌਰ ਦੇ ਵਿੱਚ ਜਿੰਨੀਆਂ ਕੁ ਪਾਰਟੀਆਂ ਨੇ, ਉਹਨਾਂ ਨੂੰ ਰਾਸ਼ਟਰੀ ਦਲ ਬਣਨ ਦੇ ਵਿੱਚ ਲੰਮਾ ਸਮਾਂ ਜੱਦੋ-ਜਹਿਦ ਕਰਨੀ ਪੈਂਦੀ ਹੈ ਤੇ ਆਮ ਆਦਮੀ ਪਾਰਟੀ ਲਈ ਇਹ ਮਾਣ ਵਾਲੀ ਗੱਲ ਵੀ ਹੈ। ਉਹਨਾਂ ਲਈ ਪ੍ਰਾਪਤੀ ਵੀ ਹੈ, ਉਹਨਾਂ ਦੇ ਵਰਕਰਾਂ ਨੂੰ, ਉਹਨਾਂ ਦੇ ਮੁਖੀਆਂ ਨੂੰ ਇਸ ਗੱਲ ਦੇ ਲਈ ਵਧਾਈ ਵੀ ਹੈ। ਚਾਹੇ ਉਹ ਅਜੋਕੇ ਦੌਰ ਦੇ ਵਿੱਚ ਗਰੰਟੀਆਂ ਵੰਡ ਕੇ, ਝੂਠੇ ਸੱਚੇ ਵਾਅਦੇ ਕਰਕੇ, ਲੋਲੀਪੌਪ ਵੰਡ ਕੇ, ਲਾਰੇ ਲਾ ਕੇ, ਪ੍ਰਦਰਸ਼ਨ ਕਰਕੇ, ਗਾਂਧੀ ਦੀ ਸਮਾਧ ਤੇ ਬੈਠ ਕੇ, ਹੈ ਨਾ, ਆਪਣੇ ਆਪ ਨੂੰ ਰਾਸ਼ਟਰਵਾਦੀ, ਹੈ ਨਾ, ਆਪਣੇ ਆਪ ਨੂੰ ਹਿੰਦੂਵਾਦੀ, ਜੋ ਮਰਜ਼ੀ ਦਿਖਾ ਕੇ, ਜਿਹੜਾ ਮਰਜ਼ੀ ਢੰਗ ਤਰੀਕਾ ਅਪਣਾਇਆ, ਅਗਲਿਆਂ ਨੇ ਰਾਸ਼ਟਰੀ ਪਾਰਟੀ ਦਾ ਦਰਜਾ ਹਾਸਲ ਕਰ ਲਿਆ। ਸੋ ਇਸ ਲਈ 11 ਸਾਲਾਂ ਦੇ ਵਿੱਚ ਰਿਕਾਰਡ ਹੈ। ਬਿਲਕੁਲ 2012 ਚ ਸਥਾਪਨਾ ਹੁੰਦੀ ਹੈ ਪਾਰਟੀ ਦੀ। 2015 ਦੇ ਵਿੱਚ, ਫਿਰ 2020 ਦੇ ਵਿੱਚ ਦਿੱਲੀ ਚ ਸਰਕਾਰ ਇੱਕ ਵਾਰ ਤਾਂ 2 ਵਾਰ ਲਗਾਤਾਰ ਇਹ ਨਾਲ ਆ ਗਈ ਸੀ। ਸੋ ਇਸ ਲਈ 3 ਵਾਰ ਕਹੀਏ, ਪਰ ਜੇਕਰ ਉਹ ਦੇਖੀਏ ਤਾਂ 2015 ਤੇ 2020 ਉਹ ਸਰਕਾਰ ਉੱਥੇ ਬਣੀ ਤੇ ਉਸ ਤੋਂ ਬਾਅਦ ਫਿਰ 2022 ਚ ਪੰਜਾਬ ਚ ਸਰਕਾਰ ਬਣ ਗਈ। ਪਰ ਜਿਹੜਾ ਰਾਸ਼ਟਰੀ ਪਾਰਟੀ ਦਾ ਦਰਜਾ ਹਾਸਲ ਕਰਨ ਵਾਲਾ ਫਾਰਮੂਲਾ ਹੈ, ਉਹਦੇ ਤਹਿਤ 4 ਸੂਬਿਆਂ ਦੇ ਵਿੱਚ ਤੁਹਾਡੇ ਕੋਲ ਘੱਟੋ ਘੱਟ 6% ਵੋਟ ਜ਼ਰੂਰ ਹੋਣੀ ਚਾਹੀਦੀ ਹੈ ਤੇ ਲੋਕ ਸਭਾ ਜਾਂ ਰਾਜ ਸਭਾ ਦੇ 4-4 ਮੈਂਬਰ ਘੱਟੋ ਘੱਟ ਹੋ ਜਾਣੇ ਚਾਹੀਦੇ ਨੇ। ਸੋ ਉਸ ਹਵਾਲੇ ਨਾਲ ਜਦੋਂ ਮੈਂ ਦੇਖ ਰਿਹਾ ਸੀ ਤਾਂ ਉਸ ਹਵਾਲੇ ਨਾਲ ਇਹ ਦੋਵਾਂ ਚੋਂ ਕੋਈ ਨਾ ਕੋਈ ਕੰਡੀਸ਼ਨ ਤਾਂ ਪੂਰੀ ਕਰ ਰਹੀ ਸੀ। ਪੰਜਾਬ ਦੇ ਵਿੱਚ ਵੀ ਇਹਨਾਂ ਕੋਲ 6% ਤੋਂ ਵੱਧ ਵੋਟ ਹੈਗੀ ਹੈ, ਦਿੱਲੀ 'ਚ ਵੀ 6% ਤੋਂ ਵੱਧ ਵੋਟ ਹੈਗੀ ਹੈ, ਗੁਜਰਾਤ 'ਚ ਵੀ ਇਹ ਵੋਟ 6% ਤੋਂ ਵੱਧ ਲੈ ਗਏ, ਗੋਆ 'ਚ ਵੀ 6% ਤੋਂ ਵੱਧ ਲੈ ਗਏ। ਸੋ ਇਸ ਲਈ ਉਹ ਫਾਰਮੂਲਾ ਪੂਰਾ ਕੀਤਾ। ਮੇਰੇ ਕੋਲ ਅੰਕੜੇ ਪਏ ਨੇ ਕਿ ਇਹਨਾਂ ਨੇ ਪਿਛਲੇ, ਜੇਕਰ ਆਪਾਂ ਗੱਲ ਕਰੀਏ ਕਿ ਪਾਰਟੀ ਨੇ ਗੁਜਰਾਤ ਚੋਣਾਂ 'ਚ 2022 ਦੇ ਵਿੱਚ 5 ਸੀਟਾਂ ਜਿੱਤੀਆਂ ਤੇ 13% ਵੋਟ ਲੈ ਗਏ ਤੇ ਇਸੇ ਤਰ੍ਹਾਂ ਗੋਆ ਦੇ ਵਿੱਚ ਵੀ ਇਹ ਮਤਲਬ ਕਿ ਘੱਟੋ ਘੱਟ 6.70 7% ਦੇ ਲਗਭਗ ਵੋਟ ਲੈ ਗਏ। ਪਰ ਪੰਜਾਬ ਦੇ ਵਿੱਚ 42% ਤੋਂ ਵੱਧ ਵੋਟ ਹੈ ਤੇ 92 MLA ਨੇ। ਦਿੱਲੀ ਦੇ ਵਿੱਚ ਵੀ ਇਸੇ ਤਰ੍ਹਾਂ 54% ਤੋਂ ਵੱਧ ਵੋਟ ਹੈ ਨਾ, ਤੇ ਸਰਕਾਰ ਹੈ। ਸੋ ਇਸ ਲਈ 4 ਸੂਬਿਆਂ ਦਾ ਇਹ ਰਿਕਾਰਡ ਇਹਨਾਂ ਦੇ ਲਈ ਮਤਲਬ ਕਿ ਇਹ ਰਾਹ ਖੋਲ ਗਿਆ ਕਿ ਰਾਸ਼ਟਰੀ ਪਾਰਟੀ ਦਾ ਦਰਜਾ ਹਾਸਲ ਕਰਨ 'ਚ ਕਾਮਯਾਬ ਹੋਏ। ਤੇ ਇਹਦੇ ਲਈ ਹੁਣ ਕੇਜਰੀਵਾਲ ਹੋਰਾਂ ਕੋਲ ਮੌਕਾ ਹੈ ਕਿ 2024 ਦੀਆਂ ਚੋਣਾਂ 'ਚ ਖੁੱਲ੍ਹ ਕੇ ਖੇਡ ਸਕਦੇ ਨੇ, ਹੈ ਨਾ, ਤੇ ਪੂਰੇ ਦੇਸ਼ ਦੇ ਵਿੱਚ ਆਪਣਾ ਪ੍ਰਚਾਰ ਕਰਨ। ਤੇ ਹੁਣ ਉਹਨਾਂ ਨੂੰ ਉਮੀਦ ਵੀ ਹੈਗੀ ਆ ਕਿ ਅਸੀਂ ਬੇਸ਼ੱਕ ਲੜ ਰਹੇ ਹਾਂ ਕਰਨਾਟਕਾ 'ਚ, ਪਰ ਉਮੀਦ ਰਾਜਸਥਾਨ ਤੋਂ ਸਭ ਤੋਂ ਵੱਧ ਕਰੀ ਬੈਠੇ ਨੇ। ਖਾਸ ਕਰਕੇ ਸਚਿਨ ਪਾਇਲਟ ਵਾਲੇ ਮਾਮਲੇ 'ਚ ਅੱਜ ਸਚਿਨ ਪਾਇਲਟ ਨੇ ਇੱਕ ਦਿਨ ਦੇ ਲਈ ਆਪਣੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਤੇ ਬੈਠਣਾ। ਕਿਸੇ ਸਮੇਂ ਚੱਲੀ ਸੀ ਗੱਲ ਕਿ ਸਚਿਨ ਪਾਇਲਟ ਬੀਜੇਪੀ ਦਾ ਰੁਖ ਕਰ ਸਕਦੇ ਨੇ, ਅਜੇ ਵੀ ਉਹ ਰਾਹ ਬੰਦ ਨਹੀਂ ਹੋਇਆ, ਪਰ ਇੱਕ ਰਾਹ ਆਮ ਆਦਮੀ ਪਾਰਟੀ ਵਾਲਾ ਵੀ ਖੁੱਲ ਗਿਆ। ਰਾਜਸਥਾਨ ਦੇ ਵਿੱਚ ਕੋਈ ਚਿਹਰਾ ਮੋਹਰਾ ਜੇ ਲੋੜ ਪਈ ਤਾਂ ਕੀ ਉਹ ਸਚਿਨ ਪਾਇਲਟ ਆਮ ਆਦਮੀ ਪਾਰਟੀ ਦਾ ਚਿਹਰਾ ਮੋਹਰਾ ਹੋ ਸਕਦੇ ਨੇ? ਸੋ ਇੱਥੇ ਤੱਕ ਦੀਆਂ ਵੀ ਕਿਆਸ ਰਾਈਆਂ ਲੱਗ ਰਹੀਆਂ। ਪਰ ਇਹ ਸਭ ਦੇ ਦਰਮਿਆਨ ਹੀ ਵੱਡਾ ਝਟਕਾ ਜਿਹੜੀਆਂ ਪਾਰਟੀਆਂ ਨੂੰ ਲੱਗਿਆ, ਉਹ ਲੱਗਿਆ ਜੀ TMC ਨੂੰ, ਤ੍ਰਿਣਮੂਲ ਕਾਂਗਰਸ ਨੂੰ, ਉਹ ਲੱਗਿਆ ਜੀ NCP ਨੂੰ, ਨੈਸ਼ਨਲ ਕਾਂਗਰਸ ਪਾਰਟੀ ਨੂੰ, ਉਹ ਲੱਗਿਆ ਜੀ CPI ਨੂੰ। ਸੋ ਆਹ 3 ਪਾਰਟੀਆਂ ਕੋਲ ਰਾਸ਼ਟਰੀ ਪਾਰਟੀ ਦਾ ਦਰਜਾ ਖੁੱਸ ਗਿਆ ਜੀ। ਇਹਨਾਂ ਦੀ ਛੁੱਟੀ ਹੋ ਗਈ ਤੇ ਆਮ ਆਦਮੀ ਪਾਰਟੀ ਰਾਸ਼ਟਰੀ ਪਾਰਟੀ ਬਣ ਗਈ। ਸੋ ਆਮ ਆਦਮੀ ਪਾਰਟੀ ਲਈ ਇਹ ਵੱਡਾ ਦਿਨ ਹੈ, ਵੱਡਾ ਮਾਣ ਹੈ ਉਹਨਾਂ ਦੇ ਲਈ। ਤੇ ਹੁਣ ਵੱਡੀ ਲੜਾਈ 2024 ਜਿਹੜੀ ਆਪਾਂ ਗੱਲ ਕਰਦੇ ਹਾਂ ਕੇਜਰੀਵਾਲ, ਕਿਉਂਕਿ ਫਿਰ ਇਹ ਹੁੰਦਾ ਰਾਸ਼ਟਰੀ ਪਾਰਟੀ ਦਾ ਮਤਲਬ ਹੁਣ ਇੱਕੋ ਚੋਣ ਨਿਸ਼ਾਨ ਤੇ, ਉਹ ਆਪਣੇ ਚੋਣ ਨਿਸ਼ਾਨ ਤੇ ਪੂਰੇ ਦੇਸ਼ 'ਚ ਲੜ ਸਕਦੇ ਨੇ। ਨਹੀਂ ਤਾਂ ਸਟੇਟ ਵਾਈਜ਼ ਜੇ ਸਟੇਟ ਦਾ ਦਰਜਾ, ਸਟੇਟ ਦਾ ਚੋਣ ਨਿਸ਼ਾਨ ਮਿਲ ਜਾਂਦਾ, ਪਰ ਦੂਏ ਸੂਬੇ ਜੇਕਰ ਚਾਹਵੇ ਚੋਣ ਆਯੋਗ ਤਾਂ ਉਹ ਬਦਲ ਸਕਦਾ ਉਹਨਾਂ ਚੋਣ ਨਿਸ਼ਾਨ। ਸੋ ਇਸ ਲਈ ਹੁਣ ਉਹਨਾਂ ਨੂੰ ਆਪਣਾ ਚੋਣ ਨਿਸ਼ਾਨ, ਆਪਣਾ ਵਿਧਾਨ, ਆਪਣਾ ਸੰਵਿਧਾਨ, ਉਹ ਪੂਰੇ ਦੇਸ਼ ਦੇ ਵਿੱਚ ਆਪਣੀ ਆਮ ਆਦਮੀ ਪਾਰਟੀ ਆਪਣੇ ਝੰਡੇ ਥੱਲੇ ਚੋਣ ਲੜੇਗੀ। ਸੋ ਦੇਖਣ ਵਾਲੀ ਗੱਲ ਹੋਏਗੀ। ਪਹਿਲਾਂ ਉਹ ਆਹ ਜਿਹੜੀਆਂ 4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਸਿਰ ਤੇ ਖੜੀਆਂ ਨੇ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਕਰਨਾਟਕਾ, ਉਹਦੇ ਵਿੱਚੋਂ ਪ੍ਰਦਰਸ਼ਨ ਕਿਹੋ ਜਿਹਾ ਕਰਦੀਆਂ ਨੇ। ਕਰਨਾਟਕਾ 'ਚ ਪੂਰੀਆਂ ਸੀਟਾਂ ਤੇ ਲੜ ਰਹੇ ਨੇ, ਪਰ ਉਹਨਾਂ ਨੂੰ ਉਮੀਦ ਰਾਜਸਥਾਨ ਤੋਂ ਹੈ ਤੇ ਉਹ ਤੋਂ ਬਾਅਦ ਫਿਰ ਉਹ ਪੂਰੇ ਦੇਸ਼ ਦੇ ਵਿੱਚ 2024 ਲਈ ਨਿਕਲਣਗੇ। ਸੋ ਠੀਕ ਹੈ ਜੀ, ਆਮ ਆਦਮੀ ਪਾਰਟੀ ਲਈ ਵੱਡਾ ਦਿਨ ਹੈ। ਬਿਲਕੁਲ ਜੀ ਜੀ। ਵੈਸੇ ਜੇ ਦੇਖਿਆ ਜਾਵੇ ਜੋ ਟ੍ਰੈਂਡ ਆ ਦੀਪਕ ਜੀ, ਕਾਂਗਰਸ ਵਾਲੇ ਆਮ ਆਦਮੀ ਪਾਰਟੀ ਤੇ ਬਾਕੀ ਜਿਹੜੇ ਸਾਰੇ ਜਾਣੇ ਉਹ ਭਾਜਪਾ 'ਚ ਜਿਹੜੇ ਆ ਉਹ ਜਾ ਰਹੇ ਆ। ਬਾਕੀ ਪਾਇਲਟ ਵੇਖੋ ਆਪਣਾ ਜਹਾਜ਼ ਕਿੱਥੇ ਲੈਂਡ ਕਰਾਉਂਦਾ ਆ, ਵੀ ਇੱਥੋਂ ਉੱਡਦਾ ਹੈ ਜਾਂ ਕੀ ਹੁੰਦਾ ਹੈ।